ਮਹਾਰਾਜਾ ਰਣਜੀਤ ਸਿੰਘ 1780 ਦੇ ਵਿੱਚ 2 ਨਵੰਬਰ ਨੂੰ ਇਸ ਹਵੇਲੀ ਦੇ ਵਿੱਚ ਪੈਦਾ ਹੋਇਆ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਗੋਲਡਨ ਟੈਂਪਲ ਵਾਸਤੇ 10 ਮਣ ਸੋਨਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਉਹਨਾਂ ਮੰਦਿਰ ਵਾਸਤੇ ਵੀ ਇੰਨੀ ਹੀ ਰਕਮ ਦਾ ਇੰਤਜ਼ਾਮ ਕੀਤਾ ਤੇ ਮਸਜਿਦ ਜਿਹੜੀ ਦਾਤਾ ਸਾਹਿਬ ਕਹੀ ਜਾਂਦੀ ਉਹਦੇ ਵਿੱਚ ਵੀ ਉਨੀ ਹੀ ਰਕਮ ਦਿੱਤੀ। ਇਹ ਸੀ ਸ਼ੇਰੇ ਪੰਜਾਬ ਜਿਨੇ ਆਪਦੀ ਜ਼ਿੰਦਗੀ ਦੇ ਵਿੱਚ ਬ੍ਰਿਟਿਸ਼ ਰਾਜ ਨੂੰ ਜਿਹੜਾ ਕਿ ਗ੍ਰੇਟ ਬ੍ਰਿਟਨ ਕਹਿਲਾਉਂਦਾ ਉਹਨੂੰ ਪੰਜਾਬ ਦੀ ਹੱਦ ਛੂਹ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਉਹ ਜਿਹਨੂੰ ਕਿ ਗਵਰਨਮੈਂਟ ਆਫ ਇੰਗਲੈਂਡ ਨੇ ਬ੍ਰਿਟਿਸ਼ ਨੇ ਕਿਹਾ ਕਿ ਸ਼ੇਰੇ ਪੰਜਾਬ ਇਹਦੇ ਵਰਗੀ ਹਕੂਮਤ ਕੋਈ ਹੋਰ ਨਹੀਂ ਕਰ ਸਕਿਆ। ਅੱਜ ਇਦਾਂ ਹੀ ਲੱਗਦਾ ਕਿ ਅਸੀਂ ਕੋਈ 300 ਸਾਲ ਪਿੱਛੇ ਖੜੇ ਹਾਂ। ਜਿਸ ਤਰ੍ਹਾਂ ਅਸੀਂ ਉਸ ਕਚਹਿਰੀ ਨੂੰ ਉਸ ਅਦਾਲਤ ਨੂੰ ਜਿਹੜਾ ਨਾ ਕਿ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਜਿਹੜਾ ਨਾ ਕਿ ਲੋਕ ਆਏ ਹੁੰਦੇ, ਫਰਿਆਦੀ ਆਏ ਹੁੰਦੇ, ਸਿਪਾਹੀ ਆਏ ਹੁੰਦੇ, ਚੌਕੀਦਾਰ ਆਏ ਹੁੰਦੇ, ਚੌਕੀਦਾਰ ਆਏ ਹੁੰਦੇ। ਉਧਰ ਵੀ ਭਾਰਤ ਹੈ ਗੁਜਰਾਂਵਾਲਾ ਦਾ ਵੀਰ ਕੋਈ ਜਿਹੜਾ ਨਾ ਕਿ ਇਸ ਬਾਰੇ ਜਾਣਦਾ ਹੋਵੇ ਤਾਂ ਜ਼ਰੂਰ ਦੱਸਿਆ। ਹਿੰਦੂਆਂ ਦਾ ਇੱਕ ਮੰਦਿਰ ਹੈ ਔਰ ਇਹ ਵੀ ਇੱਕ ਵੇਖ। अस्सलाम वालेकुम दोस्तों, ਜਿਹੜੀ ਬਿਲਡਿੰਗ ਦੇ ਅੱਗੇ ਅਸੀਂ ਖੜੇ ਆ ਇਹ ਉਹ ਕਮਰਾ ਜਿੱਥੇ ਸ਼ੇਰੇ ਪੰਜਾਬ ਦਾ ਲਕਬ ਪਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਹੋਰਿਆਂ ਦੀ ਜਨਮ ਹੋਇਆ ਸੀ। 2 ਨਵੰਬਰ ਦੀ ਲੱਗੀ ਹੋਈ ਹੈ 1780 ਦੀ ਜਿਹੜਾ ਨਾ ਤਖਤੀ ਲੱਗੀ ਹੋਈ ਹੈ। ਇਹਦੀ ਜਿਹੜਾ ਨਾ ਕਿ ਰੈਨੋਵੇਸ਼ਨ ਦਾ ਕੰਮ ਜਾਰੀ ਹੈ ਪਿਛਲੇ 1.5 ਸਾਲ ਤੋਂ। ਹਕੂਮਤ ਪੰਜਾਬ ਨੇ ਬਹੁਤ ਅੱਛਾ ਕਦਮ ਜਿਹੜਾ ਨਾ ਚੁੱਕਦਿਆਂ ਹੋਇਆ ਬਹੁਤ ਠੇਕਾ ਸੀ ਜਿਹੜਾ ਨਾ ਕਿ ਇੱਕ ਵਾਲ ਸਿਟੀ ਨੂੰ ਜਿਹੜਾ ਨਾ ਦਿੱਤਾ ਗਿਆ ਸੀ ਉਹਦੇ ਵਿੱਚ ਜਿਹੜਾ ਨਾ ਕੰਮ ਜਾਰੀ ਉਹ ਸਾਰੀ ਹੈ। ਉਸੇ ਬਰੀਕੀ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਇਹ ਜਿਹੜਾ ਨਾ ਕਿ ਉਸੇ ਤਰਜ਼ ਤੇ ਉਸੇ ਯਾਦਾਂ ਦੇ ਵਿੱਚ ਜਿਹੜਾ ਨਾ ਕਿ ਖੋ ਕੇ ਔਰ ਉਹਦੀ ਤਰਜ਼ ਤੇ ਦੁਬਾਰਾ ਜਿਹੜਾ ਨਾ ਡਿਜ਼ਾਈਨ ਹਰ ਤਰ੍ਹਾਂ ਦਾ ਉਵੇਂ ਦਾ ਹੀ ਵਰਕ ਹੋ ਰਿਹਾ ਔਰ ਬਹੁਤ ਜਲਦ ਆਉਣ ਵਾਲੇ ਵਕਤ ਦੇ ਵਿੱਚ ਇਹ ਆਮ ਸਿਆਹਾਂ ਵਾਸਤੇ ਖੋਲ ਦਿੱਤਾ ਜਾਏਗਾ, ਚਾਹੇ ਉਹ ਮੁਕਾਮੀ ਹੋਣ ਚਾਹੇ ਉਹ ਆਲਮੀ ਹੋਣ। ਤੇ ਇੱਕ ਬਹੁਤ ਹੀ ਵੱਡਾ ਤੇ ਬਹੁਤ ਹੀ ਇੱਕ ਅਜ਼ੀਮ ਜਿਹੜਾ ਨਾ ਕਿ ਇਹ ਵਿਹੜਾ ਸੀ ਜਿਹਦੇ ਵਿੱਚ ਕਿਸੇ ਦੌਰ ਦੇ ਵਿੱਚ ਇਹਦੀਆਂ ਯਾਦਾਂ ਵੀ ਉਵੇਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਰ ਜਿਹੜਾ ਨਾ ਕਿ ਕਿਸ ਤਰ੍ਹਾਂ ਜਾ ਕੇ ਇਹ ਪੰਚਾਇਤ ਲਾ ਲਓ ਜਾਂ ਅਦਾਲਤ ਲਾ ਲਓ ਲੱਗਦੀ ਹੋਵੇ ਦੀ ਔਰ ਇਸ ਘਰ ਦੇ ਵਿੱਚ ਕਿਸ ਤਰ੍ਹਾਂ ਉਹ ਟਹਿਲਦੇ ਹੋਣ ਦੇ, ਕਿਸ ਤਰ੍ਹਾਂ ਚੱਲਦੇ ਹੋਣ ਦੇ, ਇਸ ਕਮਰਿਆਂ ਦੇ ਵਿੱਚ ਕੰਧਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਵਸੀਆਂ ਨੇ। ਪਹਿਲਵਾਨਾਂ ਦਾ ਸ਼ਹਿਰ, ਸ਼ੇਰਾਂ ਦਾ ਸ਼ਹਿਰ ਪੰਜਾਬ ਦੀ ਜਿੱਥੋਂ ਇੱਕ ਅਜ਼ੀਮ ਹਸਤੀ ਜਿਹੜੀ ਆਈ ਕਿ ਜਿਨੇ ਪੰਜਾਬ ਦੀ ਤਾਰੀਖ ਬਦਲ ਕੇ ਰੱਖ ਦਿੱਤੀ, ਸਕਾਫਤ ਬਦਲ ਕੇ ਰੱਖ ਦਿੱਤੀ, ਜਿਨੇ ਇੱਕ ਤਾਰੀਖ ਦੇ ਵਿੱਚ ਵੱਡਾ ਨਾਮ ਪਾਇਆ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਕੋਈ ਸ਼ੇਰੇ ਪੰਜਾਬ ਕਿਹਾ ਜਾਂਦਾ ਇਹ ਉਹ ਹੀਰੋ ਨੇ। ਹੀਰੋ ਦਾ ਕੋਈ ਮਜ਼ਹਬ ਜਾਂ ਕੋਈ ਇੱਕ ਕਹਿ ਲੋ ਕਿ ਇੱਕ ਮਜ਼ਹਬ ਨਹੀਂ ਹੁੰਦਾ, ਉਹ ਹੀਰੋ ਪੂਰੀ ਕੌਮ ਦਾ ਹੁੰਦਾ ਕਿ ਐਸਾ ਦਲੇਰ ਔਰ ਸ਼ੇਰ ਦਿਲ ਜਿਨੇ ਕਿ ਜਿਹੜਾ ਨਾ ਕਿ ਅੰਗਰੇਜ਼ ਨੂੰ ਇੱਥੇ ਆਉਣ ਨਹੀਂ ਦਿੱਤਾ, ਇੱਥੇ ਕਾਬਜ਼ ਨਹੀਂ ਹੋਣ ਦਿੱਤਾ ਔਰ ਇੱਕ ਐਸਾ ਜਿਹੜਾ ਨਾ ਕਿ ਜਾਂਬਾਜ਼ ਜਿਨੇ ਜਿਹੜਾ ਨਾ ਕਿ ਤਾਰੀਖ ਦੇ ਵਿੱਚ ਪੰਜਾਬ ਦੀ ਤਾਰੀਖ ਦੇ ਵਿੱਚ ਇੱਕ ਨਵਾਂ ਬਾਬ ਸ਼ੁਰੂ ਕੀਤਾ। ਉਸ ਨੌਜਵਾਨ ਦੀ ਪੈਦਾਇਸ਼ ਇਸੇ ਜਗ੍ਹਾ ਤੇ ਤਖਤੀ ਲੱਗੀ ਕਿ 1780 ਦੇ ਵਿੱਚ ਇਸ ਹਵੇਲੀ ਦੇ ਵਿੱਚ ਹੋਈ। ਜੀ ਬਿਲਕੁਲ ਤੁਸੀਂ ਸਹੀ ਪਹਿਚਾਨਿਆ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਵਿੱਚ ਖੜੇ ਆ। ਇਹਦੀ ਰੈਨੋਵੇਸ਼ਨ ਦਾ ਕੰਮ ਪਿਛਲੇ 1.5 ਸਾਲ ਤੋਂ ਜਾਰੀ ਸੀ। ਇਹਦੇ ਵਿੱਚ ਹਕੂਮਤ ਪੰਜਾਬ ਨੇ ਬਹੁਤ ਹੀ ਜਿਹੜਾ ਨਾ ਕਿ ਅੱਛਾ ਇਕਦਾਮ ਕਰਦੇ ਹਨ। ਜਿਹੜੀਆਂ ਸਾਡੀਆਂ ਪੁਰਾਣੀਆਂ ਤਾਰੀਖੀ ਪੰਜਾਬ ਦੇ ਨਾਲ ਜਿਹੜੀਆਂ ਜੁੜੀਆਂ ਇਮਾਰਤਾਂ ਨੇ, ਚਾਹੇ ਉਹ ਪਢਾਣਾ ਪਿੰਡ ਦੇ ਵਿੱਚ 6ਵਾਂ ਗੁਰੂ ਘਰ ਹੋਵੇ, ਚਾਹੇ ਉਹ ਚੂਨੀਆਂ ਦੇ ਵਿੱਚ ਜਿਹੜਾ ਨਾ ਕਿ ਮਾਲਜੀ ਗੁਰਦੁਆਰਾ ਹੋਵੇ, ਚਾਹੇ ਉਹ ਜਿਹੜਾ ਨਾ ਕਿ ਦਫਤੂਰ ਦੇ ਵਿੱਚ ਜਿਹੜਾ ਨਾ ਗੁਰਦੁਆਰਾ ਜਿਹੜਾ ਨਾ ਕਿ ਹੋਵੇ, ਚਾਹੇ ਇਹ ਅਜ਼ੀਮ ਸ਼ਾਹਕਾਰ ਹੋਵੇ, ਇਹਨੂੰ ਦੁਬਾਰਾ ਬਣਾਉਂਦੇ ਪਏ। ਔਰ ਇਹ ਇੱਕ ਐਸੀ ਹਵੇਲੀ ਸੀ ਕਿ ਜਿਹੜੀ ਤਾਰੀਖ ਦੇ ਸਫ਼ਿਆਂ ਤੋਂ ਗਾਇਬ ਹੋਣਾ ਸ਼ੁਰੂ ਹੋ ਗਈ ਸੀ। ਇਹਦੇ ਵਿੱਚ ਕੋਈ ਡਰ ਦਾ ਆਣਾ ਨਹੀਂ ਸੀ। ਤੇ ਇਸੇ ਬਾਰੇ ਜਿਹੜਾ ਨਾ ਕਿ ਗੱਲਬਾਤ ਕਰਨੇ ਆ ਬਜ਼ੁਰਗਾਂ ਦੇ ਨਾਲ ਕਿ ਇਹ ਵੀ ਇੱਕ ਜਿਹੜਾ ਨਾ ਕਿ ਇਤਿਹਾਸ ਵੇਖਣ ਆਏ ਇਸ ਹਵੇਲੀ ਦੇ ਵਿੱਚ। ਇੱਕ ਇਮਾਰਤ ਨਹੀਂ ਦੀ, ਇਹਦੇ ਵਿੱਚੋਂ ਇੱਕ ਅਜੀਬ ਜੀ ਖੁਸ਼ਬੂ ਆਉਂਦੀ ਹੈ ਪਿਛਲੇ ਦੌਰ ਦੀ। ਤੇ ਗੱਲਬਾਤ ਕਰਨੇ ਆ। ਕੀ ਹਾਲ ਚਾਚਾ ਜੀ ਤੁਹਾਡਾ? ਜੀ ਅਲਹਮਦੁਲਿਲਾ। ਇੱਥੋਂ ਦੇ ਹੀ ਰਹਿਸ਼ੀ ਹੋ ਤੁਸੀਂ? ਨਹੀਂ, ਅਸੀਂ ਗੱਖੜ ਮੰਡੀ ਦੇ ਜੇ। ਗੱਖੜ ਮੰਡੀ ਦੇ ਜੀ ਜੀ, ਠੀਕ ਹੋ ਗਿਆ। ਕੀ ਨਾਮ ਹੈ ਆਪਣਾ? ਮੇਰਾ ਨਾਮ ਠੇਕੇਦਾਰ ਮੁਹੰਮਦ ਫਿਆਜ਼ ਹੈ। ਅੱਛਾ, ਤੁਸੀਂ ਵੀ ਠੇਕੇਦਾਰੀ ਕਰਦੇ ਹੋ? ਜੀ ਸਰ। ਤੇ ਇਹਨੂੰ ਵੇਖਣ ਆਏ ਸੀ ਕਿ ਵੀ ਕਿਦਾਂ ਦੀ? ਜੀ ਅਸੀਂ ਵੀ ਵੇਖਣ ਹੀ ਆਏ ਜੀ। ਅੱਛਾ, ਕਿਦਾਂ ਦੀ ਲੱਗੀ ਫਿਰ ਤੁਹਾਨੂੰ? ਹਾਂ ਨਹੀਂ, ਮਾਸ਼ਾਅੱਲਾ ਬਿਹਤਰੀਨ ਹੈ। ਉਹ ਬੜੀ ਅੱਛੀ ਟ੍ਰੀਟਮੈਂਟ ਮਾਸ਼ਾਅੱਲਾ ਉਹਨਾਂ ਕੀਤੀ ਹੈ। ਹਾਂ, ਚਲੋ ਆਉਣ ਵਾਲੇ ਵਕਤ ਫਿਰ ਇਨਸ਼ਾਅੱਲਾ ਕਾਫੀ ਅੱਛਾ ਮਾਸ਼ਾਅੱਲਾ ਜਾਣਗੇ। ਇੱਕ ਐਸਾ ਅਜ਼ੀਮ ਜਿਹੜਾ ਨਾ ਕਿ ਮਹੱਲ ਸੀ, ਹਵੇਲੀ ਸੀ ਕਿ ਜਿਹੜੀ ਆਉਣ ਵਾਲੇ ਚੰਦ ਸਾਲਾਂ ਤੱਕ ਗਾਇਬ ਹੋ ਜਾਣੀ ਸੀ। ਹਕੂਮਤ ਨੇ, ਪੰਜਾਬ ਹਕੂਮਤ ਨੇ ਇਹਦੇ ਕੰਮ ਕਰਕੇ ਬਹੁਤ ਹੀ ਅੱਛਾ ਔਰ ਅਹਿਸਨ ਇਕਦਾਮ ਕੀਤਾ। ਜਿਹੜਾ ਬੰਦਾ ਆਪਣੀ ਜਿਹੜੀ ਕੌਮ ਆਪਣੀ ਤਾਰੀਖ ਨੂੰ ਯਾਦ ਰੱਖਦੀ ਹੈ ਨਾ ਜੀ, ਉਹ ਕਦੀ ਵੀ ਜਿਹੜਾ ਨਾ ਕਿ ਉਹ ਮਦਮ ਨਹੀਂ ਹੁੰਦੀ।
ਅਸੀਂ ਇਹ ਨਹੀਂ ਵੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਮਜ਼ਹਬ ਕਿਹੜਾ ਸੀ, ਅਸੀਂ ਇਹ ਵੇਖਿਆ ਸੀ ਕਿ ਉਹਨਾਂ ਪੰਜਾਬ ਵਾਸਤੇ ਕਿੰਨਾ ਕੰਮ ਕੀਤਾ ਸੀ। ਔਰ ਦੁਨੀਆ ਨੇ ਮੰਨਿਆ, ਬ੍ਰਿਟਿਸ਼ ਜਿਹੜੇ ਅੰਗਰੇਜ਼ ਇੱਥੇ ਕਾਬਜ਼ ਰਹੇ ਉਹਨਾਂ ਵੀ ਮੰਨਿਆ ਕਿ ਵਾਕਈ ਪੰਜਾਬ ਦੇ ਵਿੱਚ ਜਿਹੜਾ ਨਾ ਕਿ ਸ਼ੇਰੇ ਪੰਜਾਬ ਦਾ ਲਕਬ ਜਿਹੜਾ ਨਾ ਕਿ ਸਹੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਦਿੱਤਾ ਵਾ। ਤੁਹਾਨੂੰ ਸਾਰੀ ਹਵੇਲੀ ਦੀ ਸੈਰ ਕਰਾਣੇ ਆ ਔਰ ਕਿਸ ਤਰ੍ਹਾਂ ਬਣ ਰਹੀ ਹੈ, ਕਿੰਨੀ ਬਣ ਗਈ ਔਰ ਕਿੰਨੀ ਰਹਿ ਗਈ, ਇਹਦੇ ਚ ਚੂਨਾ ਕਿਹੜਾ ਇਸਤੇਮਾਲ ਹੁੰਦਾ ਔਰ ਕਿਹੜੀ ਕਿਹੜੀ ਜਿਹੜਾ ਨਾ ਕਿ ਇੱਥੇ ਜਿਹੜਾ ਨਾ ਕਿ ਕਮਰੇ ਸਨ ਔਰ ਕਿਸ ਤਰ੍ਹਾਂ ਦਾ ਹੁਣ ਤੱਕ ਬਣ ਗਿਆ, ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਣੇ ਆ। ਸਭ ਤੋਂ ਪਹਿਲੇ ਤਾਂ ਸ਼ੁਰੂ ਕਰਨੇ ਆ ਜੀ, ਉੱਥੋਂ ਦੇਖਿਆ ਜੇ ਉੱਥੋਂ ਜਿਹੜਾ ਆ ਜਾਓ ਵਿਖਾਣੀ ਚੱਲਣ। ਅੱਛਾ ਜੀ, ਇਹ ਵੀ ਉਹ ਵੇਖੋ ਨਾ, ਇਹ ਵੀ ਲੱਕੜ ਸਾਰੀ ਜਿਹੜੀ ਨਾ ਛੱਤ ਜਿਹੜੀ ਨਾ ਸਾਰੀ, ਇਹ ਵੀ ਵੇਖਿਆ ਜੇ ਇਹ ਵੀ ਛੱਤ ਨਵੀਂ ਪਈ ਹੈ ਸਾਰੀ, ਬਿਲਕੁਲ ਬੜਾ ਵੱਡਾ ਬਣਾ ਵੀ। ਹਾਂਜੀ, ਸਾਰੀ ਛੱਤ ਤੇ ਕੰਮ ਵੀ ਹੈ ਸਾਰਾ ਨਿਆ ਹੋਇਆ, ਬਿਲਕੁਲ ਹਾਂਜੀ, ਬਹੁਤ ਹੀ ਬਰੀਕੀ ਦਾ ਕੰਮ ਹੈ। ਵੇਖੋ ਕਿ ਕੋਈ ਸੀਮੈਂਟ ਦਾ ਨਾਮੋ ਨਿਸ਼ਾਨ ਨਹੀਂ ਕਿ ਲੈ ਜਾਵੇ, ਤੇ ਉਮੀਦ ਹੈ ਕਿ ਜਿਹੜਾ ਨਾ ਕਿ ਕਹਿੰਦੇ ਹੋ ਵੀ 8.5 ਕਰੋੜ ਰੁਪਈਆ, ਹਾਂਜੀ, ਤੇ ਇਹ ਅਜੇ ਫਰਸ਼ ਵੀ ਰਹਿੰਦੇ ਨੇ, ਬਹੁਤ ਮੁਨਾਸਬ ਹੈ ਕੰਮ। ਹਾਂਜੀ, ਹੋ ਸਕਦਾ ਕਿ ਫਿਰ ਦੁਬਾਰਾ ਜਿਹੜਾ ਨਾ ਕਿ ਵੀ ਉਹ ਰੀਫੰਡ ਹੋਵੇ, ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਲਾਗਤ ਆਈ ਸੀ ਨਾ ਉਹ ਮੈਂ ਬੜੀ ਸੀ ਕਿ ਇੰਨੀ, ਤੇ ਲੇਕਿਨ ਜਿੰਨਾ ਉਹ ਬਰੀਕੀ ਦਾ ਕੰਮ ਔਰ 2 ਸਾਲ ਦੇ ਕਰੀਬ ਹੋ ਚੱਲਿਆ ਅਰਸਾ ਜੀ ਚੱਲੇ ਇਹਨੂੰ ਕੰਮ। ਹਾਂਜੀ ਬਿਲਕੁਲ, ਤੇ ਫਿਰ ਇੰਜੀਨੀਅਰ ਨੇ ਕੋ ਆਮ ਬੰਦਾ ਜਾਂ ਮਜ਼ਦੂਰ ਨਹੀਂ, ਇਹ ਵੇਖੋ ਇਹ ਵੀ ਦੁਬਾਰਾ ਜਿਹੜਾ ਨਾ ਇਹਦੀ ਰੈਨੋਵੇਸ਼ਨ ਅੰਦਰੋਂ ਬਾਹਰੋਂ ਸਾਰੀ ਰੈਨੋਵੇਟ ਹੋ ਰਹੀ ਹੈ। ਬਿਲਕੁਲ ਜੀ, ਐਸ ਤੇ ਉਹ ਗਾਰਡਨ ਲੱਗੇ ਨੇ, ਦੇਖੋ ਤਰਜ ਜਿਹੜੀ ਤਜ਼ੀਬ ਉਹ ਸਾਰੀ ਤਰਤੀਬ ਉਹੀ ਹੈ। ਜੀ ਜੀ ਬਿਲਕੁਲ ਉਹ ਪੁਰਾਣੀ, ਉਹੀ ਪਾਣੀ ਤਰਤੀਬ। ਇਹਨਾਂ ਇਮਾਰਤਾਂ ਦੇ ਵਿੱਚ ਆ ਕੇ ਇਹੀ ਲੱਗਦਾ ਕਿ ਜਿਵੇਂ ਅਸੀਂ ਇਹ ਇਮਾਰਤਾਂ ਦੇ ਵਿੱਚ ਰਹਿ ਗਏ ਨਾ, ਅਸੀਂ 300 ਸਾਲ ਪਿੱਛੇ ਚਲੇ ਗਏ। ਇਦਾਂ ਹੀ ਲੱਗਦਾ ਹੈ ਕਿ ਇੱਥੇ ਜਿਹੜਾ ਨਾ ਕਿ ਕੋਈ ਸਿਪਾਹੀ ਖੜਾ ਹੋਵੇਗਾ, ਇੱਥੇ ਕੋਈ ਜਿਹੜਾ ਨਾ ਕੋਈ ਫਰਿਆਦੀ ਆਇਆ ਹੋਵੇਗਾ, ਇੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਐਂਟਰੀ ਹੋਈ ਹੋਵੇਗੀ, ਇੱਥੇ ਕੋਈ ਹੁਕਮ ਸਾਦਰ ਹੋਇਆ ਹੋਵੇਗਾ। ਤੇ ਇਹ ਚੀਜ਼ਾਂ ਜਿਹੜੀਆਂ ਨਾ ਤਾਰੀਖ ਦਾ ਇੱਕ ਪੰਨਾ ਹੈ ਕਿ ਜਿਹੜਾ ਨਾ ਕਿ ਹਕੂਮਤ ਨੇ, ਜਿੱਥੇ ਅਸੀਂ ਨੁਕਤਾਚੀਨੀ ਕਰਨੇ ਆ ਕਿ ਵੀ ਹਕੂਮਤ ਇਹ ਕਰਤਾ, ਤੇਲ ਮਹਿੰਗਾ ਕਰਤਾ ਜੀ, ਖੁਰਾਕ ਮਹਿੰਗੀ, ਜਿੱਥੇ ਉਹ ਕੰਮ ਚੰਗਾ ਕਰੇ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਅਗਰ ਹਕੂਮਤ ਇਹਦੇ ਤੇ ਤਵੱਜੋ ਨਾ ਦਿੰਦੀ ਤੇ ਹੋਰ 2-4 ਸਾਲ ਸੀ ਬਿਲਕੁਲ ਖਤਮ ਹੋ ਜਾਣਾ ਸੀ। ਨਹੀਂ ਇਹਦੇ ਤੇ ਆਪਣਾ ਠੱਠੀ ਸੀ। ਹਾਂਜੀ ਬਿਲਕੁਲ, ਇਧਰ ਠੱਠੇ ਆ ਸੀ ਦੁਆਰਾ ਵੀ। ਔਰ ਇਹ ਗਰਾਊਂਡ ਹੈ, ਇਹਦੇ ਬਾਰੇ ਵੀ ਤੁਹਾਨੂੰ ਹਿਸਟਰੀ ਦੱਸ ਰਹੇ ਆ ਕਿ 2 ਸਾਲ 3 ਸਾਲ ਪਿੱਛੇ ਜਾਈਏ ਨਾ ਜੀ ਫਿਆਜ਼ ਸਾਹਿਬ, ਜੀ ਜੀ, ਇੱਥੇ ਦੁਕਾਨਾਂ ਸਨ। ਹਾਂਜੀ, ਇੱਥੇ ਸਾਰੇ ਮੱਛੀ ਮੰਡੀ ਸੀ, ਸਾਰਾ ਖਤਮ ਕਰਵਾ ਕੇ ਹਕੂਮਤ ਨੇ ਇਹ ਵੀ ਜਿਹੜਾ ਨਾ ਕਿ ਗਰਾਊਂਡ ਵੀ ਬਣਾਇਆ, ਦੁਬਾਰਾ ਜਿਹੜੀ ਇਹ ਜਗ੍ਹਾ ਸੀ ਉਹ ਦੁਬਾਰਾ ਲਈ, ਔਰ ਇਸ ਜਗ੍ਹਾ ਤੇ ਦਰਖਤ ਸਨ ਔਰ ਐਵੇਂ ਦਾ ਸੁਨਸਾਨ ਇਹ ਇਮਾਰਤ ਸੀ ਕਿ ਇੱਥੇ ਬੰਦਾ ਦਿਨ ਨੂੰ ਵੀ ਆਉਂਦਾ ਤੇ ਖੌਫ ਖਾਂਦਾ ਸੀ। ਤੇ ਇਹਦਾ ਮੁੱਖ ਦਰਵਾਜ਼ਾ ਹੈ, ਮੁੱਖ ਜਿਹੜਾ ਨਾ ਕਿ ਪਾਸਾ ਹੈ, ਉਹ ਵੇਖੋ ਕਿ ਕਿੰਨਾ ਖੂਬਸੂਰਤ ਹੈ, ਬਹੁਤ ਪਿਆਰਾ। ਤੇ ਇਹਦੇ ਵਿੱਚ ਐਲੀਵੇਸ਼ਨ ਤੇ ਇਹੀ ਹੈ ਨਾ, ਹਾਂਜੀ ਅਸਲ ਜਿਹੜਾ ਫਰੰਟ ਐਲੀਵੇਸ਼ਨ ਇਹੀ ਹੈ। ਹਾਂਜੀ, ਔਰ ਦੇਖੋ ਨਾ ਕਿੰਨਾ ਕੋ ਮੈਂ ਨਾ ਨਕਾਸ਼ੀ ਦਾ ਕੰਮ ਮਾਸ਼ਾਅੱਲਾ ਉਹਨਾਂ ਇਹਨਾਂ ਨਕਾਸ਼ੀ ਕੀਤੀ ਹੈ, ਤੇ ਮੈਂ ਨਾ ਕਮਾਲ ਕਰ ਦਿੱਤਾ, ਕਮਾਲ ਅਸਲ ਰੂਪ ਵਿੱਚ ਆ ਗਈ, ਅਸਲ ਰੂਪ ਦੇ ਵਿੱਚ ਆ ਗਈ। ਔਰ ਉਮੀਦ ਹੈ ਕਿ ਇਹਨੂੰ ਕੋ ਕਰਨਗੇ ਟ੍ਰੀਟਮੈਂਟ ਜੀ ਜੀ, ਹੋਰ ਵੀ ਇਹਦੇ ਨਾਲ ਜਿਹੜਾ ਨਾ ਗੁਰੰਗ ਸੰਗ ਜਿਹੜਾ ਫਰੰਟ ਤੇ ਹੋਵੇ ਨਾ, ਹਾਂਜੀ ਬਿਲਕੁਲ ਹੋਰ ਨਮਾਇਆ ਹੋ ਜਾਏ। ਹਾਂਜੀ, ਔਰ ਅਸੀਂ ਉਮੀਦ ਕਰਨੇ ਕਿ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਆ, ਇਹ ਉਹਨਾਂ ਦੀ ਪਹਿਚਾਣ ਹੈ ਗੁਜਰਾਂਵਾਲੇ ਦੀ, ਉਹ ਵੀ ਇਹਦੇ ਵਾਸਤੇ ਜਿਹੜਾ ਨਾ ਕਿ ਹਿਫਾਜ਼ਤ ਦਾ ਜਾਂ ਇਹਦਾ ਜਿਹੜਾ ਨਾ ਕਿ ਕੋਈ ਐਵੇਂ ਦਾ ਰੱਖਣ ਦੇ ਖਿਆਲ ਕਿ ਵੀ ਇਹ ਇਮਾਰਤ ਜਿਹੜਾ ਸਾਡਾ ਕੌਮੀ ਵਿਰਸਾ ਹੈ। ਜੀ ਜੀ, ਤੇ ਅੱਜ ਹੁਣ ਤੁਹਾਨੂੰ ਉੱਪਰ ਲੈ ਕੇ ਚੱਲਨੇ। ਅੱਛਾ, ਜਦੋਂ ਅਸੀਂ ਪਿਛੇ ਦਫਾ ਆਏ ਸੀ, ਇੱਕ ਦਫਾ ਪਹਿਲੇ ਆਏ ਸੀ, ਜੇ ਰੈਨੋਵੇਸ਼ਨ ਦਾ ਕੰਮ ਸ਼ੁਰੂ ਨਹੀਂ ਸੀ ਹੋਇਆ, ਉਦੋਂ ਇਸ ਬਿਲਡਿੰਗ ਦੀ ਹਾਲਤ ਬਹੁਤ ਖਰਾਬ ਸੀ, ਦਰਖਤ ਇਸ ਤਰ੍ਹਾਂ ਦੇ ਸਨ ਮੁਹੰਮਦ ਫਿਆਜ਼ ਸਾਹਿਬ ਕਿ ਡਰ ਲੱਗਦਾ ਸੀ, ਇਹਦੇ ਵਿੱਚ ਵੜਨ ਨੂੰ ਦਿਲ ਨਹੀਂ ਸੀ ਕਰਦਾ। ਫਿਰ ਜਦੋਂ ਦੁਬਾਰਾ ਪਿਛਲੇ 1 ਸਾਲ ਪਹਿਲੇ ਆਏ ਤੇ ਜਦੋਂ ਰੈਨੋਵੇਸ਼ਨ ਸ਼ੁਰੂ ਹੋਈ ਤੇ ਲੱਗਦਾ ਸੀ ਕਿ ਕੋਈ ਸ਼ਾਹਕਾਰ ਬਣੇਗਾ। ਅੱਜ ਤਕਰੀਬਨ ਜਿਹੜਾ ਨਾ ਕੋਈ 80-85% ਕੰਮ ਇਹਦਾ ਹੋ ਗਿਆ ਵਾ। ਆਗਾਜ਼ ਜਿਹੜਾ ਨਾ ਜੀ ਇਹਦੇ ਤੋਂ ਕਰਨੇ ਆ ਕਿ ਜਿਸ ਤਰ੍ਹਾਂ ਔਰਤ ਦੇ ਸ਼ਿੰਗਾਰ ਦੇ ਵਿੱਚ ਮੁਲਤਾਨ ਦੀ ਮਿੱਟੀ ਬੜੀ ਮਸ਼ਹੂਰ ਹੈ, ਇਸੇ ਤਰ੍ਹਾਂ ਇਮਾਰਤ ਦੇ ਸ਼ਿੰਗਾਰ ਦੇ ਵਿੱਚ ਮਜ਼ਬੂਤੀ ਦੇ ਵਿੱਚ ਕਸੂਰੀ ਮਿੱਟੀ ਦਾ ਬੜਾ ਅਹਿਮ ਰੋਲ ਰਿਹਾ। ਮੁਗਲ ਦੌਰ ਤੋਂ ਲੈ ਕੇ ਬ੍ਰਿਟਿਸ਼ ਦੌਰ, ਫਿਰ ਉਸ ਤੋਂ ਬਾਅਦ ਸਿੱਖ ਜਿਹੜਾ ਦੌਰ ਆਇਆ, ਉਹਦੇ ਵਿੱਚ ਪੁਰਾਣੀਆਂ ਇਮਾਰਤਾਂ ਦੇ ਵਿੱਚ ਇਹ ਚੂਨਾ, ਇਹ ਮਿੱਟੀ ਇਸਤੇਮਾਲ ਹੁੰਦੀ ਰਹੀ, ਜਿੰਦਾ ਅੱਜ ਵੀ ਇਹੀ ਸਬੂਤ ਹੈ ਕਿ ਵੇਖੋ ਕਿ ਬਿਲਡਿੰਗ 300 ਸਾਲ ਤੋਂ ਪੁਰਾਣੀ ਹੈ ਤੇ ਅੱਜ ਵੀ ਜਿਹੜਾ ਨਾ ਕਿ ਇਹਦੇ ਵਿੱਚ ਸੀਮੈਂਟ ਮੌਜੂਦ ਹੈ, ਆਪਦੀ ਆਬੋ-ਤਾਬ ਤੇ ਆਪਦੀ ਆਲੀਸ਼ਾਨ ਜਗ੍ਹਾ ਤੇ ਖੜੀ ਹੈ ਤੇ ਨਾਲ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋ ਰਿਹਾ। ਇਹ ਚੂਨੇ ਨੂੰ ਤਕਰੀਬਨ 3 ਦਿਨ ਜਿਹੜਾ ਨਾ ਕਿ ਇਹ ਬਣਾ ਕੇ ਛੱਡਣਾ ਪੈਂਦਾ, ਫਿਰ ਇਹ ਆਪਣੀ ਅਸਲੀ ਹਾਲਤ ਦੇ ਵਿੱਚ ਤੇ ਤਾਕਤ ਦੇ ਵਿੱਚ ਆਉਂਦਾ ਤੇ ਅੱਗੇ ਵਧਨੇ। ਇਹ ਉਕਬ ਯਾਨੀ ਕਿ ਪਿਛਲਾ ਦਰਵਾਜ਼ਾ ਹੈ ਹਵੇਲੀ ਦਾ,
ਇਹਦਾ ਮੇਨ ਗੇਟ ਜਿਹੜਾ ਨਾ ਅਗਲੀ ਸਾਈਡ ਤੇ ਮੇਰੇ ਹਾਲ ਮੱਛੀ ਮੰਡੀ 'ਚ ਖੁੱਲਦਾ ਜੀ। ਜੀ ਜੀ ਜੀ। ਔਰ ਉਹਦਾ ਵੀ ਜਿਹੜਾ ਨਾਲ ਕੰਮ ਹੋ ਰਿਹਾ ਜੀ। ਇਹ ਉਹ ਕਮਰੇ ਨੇ ਜਿਨ੍ਹਾਂ ਦਾ ਕੰਮ ਜਿਹੜਾ ਨਾ ਕਿ ਮੁਕੰਮਲ ਹੋ ਚੁੱਕਿਆ ਜੀ। ਅੱਛਾ ਫਿਆਜ਼ ਸਾਹਿਬ ਤੁਸੀਂ ਪਹਿਲੇ ਵੀ ਆ ਜਾਓ ਹੁਣ ਇਫਤਖਾਰ ਸਾਹਿਬ ਆ ਜਾਓ। ਪਹਿਲੇ ਵੀ ਤੁਸੀਂ ਆਏ ਹੋ, ਵੇਖਣੀਆਂ ਹੋਣੀਆਂ। ਐ ਨਹੀਂ ਅਸਲ ਚ ਅੱਗੇ ਵੀ ਜਿਸ ਵੇਲੇ ਨਹੀਂ ਸੀ ਤਮੀਰ ਹੋਈ, ਹਾਂ ਹਾਂ ਇਹ ਮਾਮੂ ਦੇ ਬੇਟੇ ਨੇ ਤੇ ਇਹ ਇੱਥੇ ਇਹਨਾਂ ਦੀ ਦੁਕਾਨ ਹੈ ਇੱਥੇ ਨਾਲ ਸਰਾਫਾਂ ਦੀ। ਅੱਛਾ ਅੱਛਾ ਠੀਕ ਸੁਨਿਆ ਰਹੇ ਨੇ। ਸੁਨਿਆ ਰਹੇ ਨੇ ਹਾਂਜੀ। ਦੁਕਾਨਾਂ ਵੇਖੋ ਬਾਜ਼ਾਰ ਸਰਾਫਾਂ ਦਾ ਜੀ। ਜੀ ਜੀ। ਉਹ ਇਹ ਫਿਰ ਆਖਣ ਲੱਗੇ ਵੀ ਕੰਮ ਹੋਇਆ ਤੇ ਆਓ ਫਿਰ ਆਪਾਂ ਤੁਹਾਨੂੰ ਵਹਾਈਏ। ਇਹ ਵੇਖੋ ਕਿ ਉਹੀ ਟਾਇਲ ਜਿਹੜੀ ਲੱਗੀ ਹੈ ਇਹ ਪੁਰਾਣੀ ਹੈ, ਮਤਲਬ ਇਹ ਨਵੀਂ ਹੈ। ਇਹ ਨਵੀਂ ਟਾਇਲ ਹਾਂਜੀ ਤੇ ਬਿਲਕੁਲ ਉਸੇ ਤਰ੍ਹਾਂ ਹੀ ਕੰਮ ਹੋਇਆ ਜਿਸ ਤਰ੍ਹਾਂ ਪਹਿਲੇ ਸੀ। ਜੀ ਹਾਂਜੀ। ਲੱਕੜ ਵੀ ਉਵੇਂ ਬੜੀ ਇੱਕ ਮਹਿੰਗੀ ਤੇ ਮਜ਼ਬੂਤ ਲੱਕੜ ਉਹੀ ਇਸਤੇਮਾਲ ਹੋਈ। ਉੱਪਰ ਛੱਤ ਤੇ ਜ਼ਰਾ ਜਵਾਨਾ ਕੈਮਰਾ ਮਾਰੀ ਕਿ ਉਹ ਸ਼ਤੀਰ ਨੇ ਜਿਹੜੇ ਕਿ ਅੱਜ ਵੀ ਲੈਂਟਰ ਤੋਂ ਵੀ ਜ਼ਿਆਦਾ ਤਾਕਤ ਰੱਖਦੇ ਨੇ ਤੇ ਉਦਾਂ ਹੀ ਪੁਰਾਣੇ ਸ਼ਤੀਰ ਲੱਭ ਕੇ ਦੁਬਾਰਾ ਲਾਏ ਨੇ। ਬੜੀ ਮਹਿੰਗੀ ਲੱਕੜ ਇਸਤੇਮਾਲ ਹੋਈ ਜੀ, ਤਦ ਹੀ ਇਹਦਾ ਠੇਕਾ ਜਿਹੜਾ ਨਾ ਜਾਂ ਇਹਦਾ ਜਿਹੜਾ ਖਰਚਾ ਹੈ ਬਹੁਤ ਜ਼ਿਆਦਾ। ਅੱਛਾ ਫਿਆਜ਼ ਸਾਹਿਬ ਤੁਸੀਂ ਵੇਖਿਆ, ਤੁਸੀਂ ਤਾਂ ਆਪ ਇਸ ਕੰਮ ਦੇ ਨਾਲ ਜੁੜੇ ਹੋ, ਕੈਸਾ ਕੰਮ ਜਿਹੜਾ ਨਾ ਕਿ ਹੋ ਰਿਹਾ, ਤੁਹਾਨੂੰ ਕਿਦਾਂ ਦਾ ਲੱਗਾ ਜੀ? ਇਹ ਮਜ਼ਬੂਤ ਕੰਮ ਹੈ ਜੀ। ਉਹ ਬਹੁਤ ਅੱਛਾ ਵੇ। ਇਹ ਜਿਹੜਾ ਸੀਮੈਂਟ ਨਾਲੋਂ ਵੀ ਮੇਰੇ ਹਿਸਾਬ ਨਾਲ ਅੱਛਾ ਜੀ ਮਾਸ਼ਾਅੱਲਾ। ਉਹੀ ਤਰਜ਼ ਤੇ ਬਣੀ ਹੈ। ਵੇਖੋ ਕਿ ਹਾਂਜੀ ਤੁਹਾਨੂੰ ਮੈਂ ਬਾਹਰ ਦਿਖਾਇਆ ਕਿ ਸੀਮੈਂਟ ਵਿੱਚੋਂ ਕਾਲਾ ਸੀਮੈਂਟ ਹੈ ਨਾ ਜੀ, ਅਸੀਂ ਬੜਾ ਮਜ਼ਬੂਤ ਸਮਝਨੇ ਲੈਂਟਰ ਇਹ ਉਹ ਭੁਰਦਾ ਹੈ, ਉਹ ਭੁਰਦਾ ਹੈ। ਇਹ ਭੁਰਦੀ ਨਹੀਂ ਵੀ। ਇਹਨੂੰ ਅੱਗੇ ਵੀ 300 ਸਾਲ ਹੋ ਗਏ, ਫਿਰ ਦੁਬਾਰਾ ਇਹਦਾ ਹੋ ਗਿਆ ਵਾ ਤੇ ਇਸੇ ਤਰ੍ਹਾਂ ਜਿਹੜਾ ਨਾ ਕਿ ਵੀ ਇਹ ਮਜ਼ਬੂਤ ਰਹੇ ਜੀ। ਇਹ ਸ਼ਤੀਰ ਵੇਖੋ ਬਿਆਰ ਦੇ ਸ਼ਤੀਰ ਨੇ, ਲੱਕੜ ਜਿਹੜਾ ਨਾ ਕਿ ਉਹ ਇਸਤੇਮਾਲ ਕੀਤੀ ਗਈ ਜਿਹੜੀ ਛੱਤ ਜਿਹੜੀ ਦੁਬਾਰਾ ਉਹ ਵੀ ਛੱਤ ਹਾਂਜੀ ਇਹ ਦੁਬਾਰਾ ਬਣੀ ਹੈ ਔਰ ਬੜੀ ਮਜ਼ਬੂਤ ਛੱਤ ਹੈ। ਮੈਂ ਵੀ ਉਹਨਾਂ ਨੂੰ ਦੱਸ ਲੜਕੇ ਨੂੰ ਵੀ ਇਹਨਾਂ ਹੋਰ ਪਾਲਿਸ਼ ਕੀਤਾ ਤੇ ਨਹੀਂ ਮੇਰਾ ਹਾਲ ਕੋਈ ਲੱਗਾ ਹੈ ਕੈਮੀਕਲ ਇਹਨਾਂ ਨੂੰ। ਹਾਂਜੀ ਚਾਰ ਨਵੀਂ ਹੀ ਛੱਤ ਪਾਉਂਦੇ ਜੀ ਜੀ ਨਵੀਂ ਛੱਤ ਹੈ ਜੀ। ਇਹ ਦੁਬਾਰਾ ਜੀ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਬਣੀ ਹੋਈ ਸੀ ਉਸੇ ਤਰ੍ਹਾਂ ਜਿਹੜਾ ਇਹਦਾ ਡਿਜ਼ਾਈਨ ਰੱਖਿਆ ਗਿਆ, ਉਸੇ ਤਰ੍ਹਾਂ ਉਹੀ ਕੱਟ ਕੇ ਜਿੰਨੀ ਬੱਚੇ ਨੂੰ ਪੁੱਛਦਾ ਸਾਂ ਪਿਆ ਕਿ ਇਹ ਟਾਇਲ ਜਿਹੜੀ ਵਿੱਚੋਂ ਵੀ ਨਿਕਲਦੀ ਜਾਂਦਾ ਨਹੀਂ ਉੱਥੋਂ ਨਵੀਂ ਮੰਗਵਾਉਂਦੇ ਆ। ਇਹ ਸਾਈਜ਼ ਕਰਕੇ ਨਾ ਜੀ ਇੱਥੇ ਨਾ ਫਰਮਾ ਲਾਏ ਸਨ ਪਹਿਲੇ। ਇਹ ਸਾਈਜ਼ ਕਰਕੇ ਜਿੰਨੀ ਚਾਹੀਦੀ ਜਿਸ ਤਰ੍ਹਾਂ ਚਾਹੀਦੀ ਇੱਕ ਇੱਕ ਟਾਇਲ ਵੇਖੋ ਛੋਟੀ ਹੈ ਵੱਡੀ ਹੈ ਫਿਰ ਛੋਟੀ, ਇਸੇ ਸਾਈਜ਼ ਤੇ ਡਿਜ਼ਾਈਨ ਦੇ ਮੁਤਾਬਕ ਉਹਨੂੰ ਘੜਨਾ ਪੈਂਦਾ। ਜਿਵੇਂ ਕਹਿੰਦੇ ਨਾ ਕਿ ਇੱਕ ਇੱਕ ਘੜੀ ਹੋਈ ਡੈਕੋਰੇਸ਼ਨ ਹੋਣਾ ਜਿਹੜਾ ਨਾ ਕਿ ਉਹੀ ਰੱਖੀ ਹੈ, ਡਿਜ਼ਾਈਨ ਉਹੀ ਰੱਖਿਆ, ਤਰਜ਼ੇ ਤਮੀਰ ਉਹੀ ਰੱਖਿਆ ਉਹੀ ਰੱਖੀ ਔਰ ਉਹ ਆਪਣੀ। ਇਹ ਤੁਹਾਨੂੰ ਪੁਰਾਣੀ ਵੀ ਦਿਖਾਣੇ ਆ ਕਿ ਇਹ ਦੇਖੋ ਇਹ ਪੁਰਾਣੀ ਜੀ, ਇਹ ਪੁਰਾਣੀ ਹੈ, ਇਹ ਨਵੀਂ ਬਿਲਕੁਲ ਉਸੇ ਟਾਈਪ ਦੀ ਬਣੀ ਹੈ। ਇਹ ਪੁਰਾਣੀ ਹੈ, ਇਹ ਨਵੀਂ ਹੈ ਜੀ ਹਾਂਜੀ। ਤੇ ਇਹ ਜਿਹੜਾ ਨਾ ਕਿ ਇਸੇ ਤਰਜ਼ ਤੇ ਬਣ ਰਿਹਾ ਉਹੀ ਡਿਜ਼ਾਈਨ ਹੈ, ਉਹੀ ਟਾਇਲ ਇਸਤੇਮਾਲ ਹੋਈ ਹੈ। ਹੁਣ ਗਾਂ ਆਉਣ ਵਾਲੇ ਵਕਤ ਦੇ ਵਿੱਚ ਕੋਈ 100 ਸਾਲ ਤੱਕ ਜਿਹੜਾ ਜੀ ਇਹਨੂੰ ਇਹਦੀ ਜਿਹੜੀਆਂ ਨਾ ਕਿ ਅਗਰ ਧਿਆਨ ਰੱਖਿਆ ਗਿਆ ਨਾ ਮਾਸ਼ਾਅੱਲਾ ਜਿਹੜੀ ਟ੍ਰੀਟਮੈਂਟ ਇਹਦੀ ਹੋ ਗਈ ਹੈ ਨਾ। ਹਾਂਜੀ ਜੇ 3 ਸਾਲ ਅੱਗੇ 300 ਸਾਲ ਕੱਢਿਆ ਤੇ 100 ਸਾਲ ਤੇ ਹੋਣਗੇ ਮਾਸ਼ਾਅੱਲਾ ਕੱਢ ਉਹਨਾਂ ਇੱਕ ਨੂੰ ਫਿਰ ਕੋਈ ਨਾ ਕੋਈ ਜਿਹੜਾ ਨਾ ਹੁਕੂਮਤ ਦਾ ਬੰਦਾ ਇਨਸ਼ਾਅੱਲਾ ਜਿਹੜਾ ਨਾ ਜ਼ਰੂਰ ਫਿਰ ਕੋਲਾ ਦਾ ਬੰਦਾ ਆ ਜਾਏਗਾ ਮਾਸ਼ਾਅੱਲਾ। ਇਹ ਕਹਿੰਦੇ ਨੇ ਜੀ ਇਸ ਬਾਰੇ ਕਿ ਇੱਥੇ ਜਿਹੜਾ ਨਾ ਕਿ ਅਦਾਲਤ ਲੱਗਦੀ ਹੁੰਦੀ ਸੀ, ਕਚਹਿਰੀ ਲੱਗਦੀ ਹੁੰਦੀ ਸੀ, ਇਹ ਕਮਰੇ ਬਣੇ ਨੇ ਔਰ ਜਿਹੜਾ ਨਾ ਕਿ 12 ਦਰੀ ਟਾਈਪ ਦੀ ਜਿਸ ਤਰ੍ਹਾਂ ਜਿਹੜਾ ਨਾ ਕਿ ਸ਼ੇਰਾਂ ਵਾਲੇ ਬਾਗ ਦੇ ਵਿੱਚ ਉਸੇ ਤਰ੍ਹਾਂ ਜਿਹੜੇ ਸਤੂਨ ਬਣੇ ਨੇ ਉਹੀ ਡਿਜ਼ਾਈਨ ਕਿਉਂਕਿ ਉਹ ਵੀ ਉਹਨਾਂ ਦੇ ਹੀ ਦੌਰ ਦੇ ਵਿੱਚ ਬਣਿਆ ਸੀ। ਔਰ ਇਹਦੀ ਜਿਹੜੀ ਆ ਉੱਪਰ ਜਿਹੜਾ ਪਰਦੇ ਲੱਗੇ ਨੇ ਬਿਲਕੁਲ ਪਹਿਲੇ ਮੈਂ ਜਦੋਂ ਪੁਰਾਣੇ ਦੇਖੇ ਉਹ ਵੀ ਬਿਲਕੁਲ ਇਸੇ ਤਰ੍ਹਾਂ ਸੇਮ ਸੀ ਜੀ ਹਾਂਜੀ ਗੱਲ। ਤੇ ਉਹਨੂੰ ਉੱਪਰ ਵੀ ਜਿਹੜਾ ਨਾ ਕਿ ਜਾ ਕੇ ਬੜੇ ਸੋਹਣੇ ਸਨ। ਮੈਂ ਤੇ ਅਸਲ ਹਾਲਤ ਤੇ ਵੇਖੇ ਨੇ ਫਰਸ਼ੀ ਤੇ ਵੇਖੇ ਨਾ ਅਸਲ ਹਾਲਤ ਚ ਜੀ ਜੀ तो बड़े कमाल फर्श है जी। हाँ जी उम्मीद ज़ाहिर है को अच्छे लान के पुट के जो ले जी जी बिल्कुल हुकूमत बहुत अच्छा काम कर रही है और एक साडा मैसेज है इस वीडियो दे राही भी पूरी दुनिया नू कि साडा जड़ा ना कि पाकिस्तान ना सिर्फ इत्थों दे वसण वाले मुसलमान बल्कि कोई भी इत्थों दा रहन वाला उनदे वास्ते जड़ा और उनदे मजहब वास्ते पूरी पूरी कोशिश करता है और ये बहुत जल्द जड़ा ना कि आम जड़े लोग ने उन्हां वास्ते भी और जड़े दुनिया आलमी दुनिया तो आंदे चाहे वो किसी भी मजहब ते उन्हां अंग्रेज होण या सिख मजहब दे खुद जड़ा ना कि कोई पैरोकार होवे उनदे वास्ते बहुत जल्द जड़ा ना कि खोल दिता जावेगा। और पहले भी लोग आंदे ने पहले भी जड़ा ना कि इत्थे आण के ते बड़ा उन्हां नूं फखर महसूस हुंदा कि शेरे पंजाब ना सिर्फ उन्हां वास्ते साडे वास्ते भी एक बहुत वड्डी शख्सियत होई है जिन्हां ने तारीख रकम कीती है, जिन्हां ने जद तक उन्होंने 40 साल हुकूमत रही है उन्होंने अंग्रेजों को जड़ा ना कि पंजाब दे विच कदम नहीं रखन दिता और जेडे जेडे भी इत्थे दे लुटेरे सन आण के पंजाब नूं लुटदे सन उन्हां दा किला कुमावी कीता। ते अज हुण तुहानूं छत भी लैके जाने आ, छत भी तुहानूं दिखाने ओके लो जी। तकरीबन छत्तां दा काम सारा ही हो चुकिया है। अगर इत्थों असीं कैमरा मारीए ते हवेली जिहड़ी है ना वो
ਇਦਾਂ ਹੀ ਲੱਗਦਾ ਹੈ ਕਿ ਅਸੀਂ ਕੋਈ 300 ਸਾਲ ਪਿੱਛੇ ਖੜੇ ਆ। ਜੀ ਹਾਂਜੀ ਜਿਸ ਤਰ੍ਹਾਂ ਅਸੀਂ ਉਸ ਕਚਹਿਰੀ ਨੂੰ, ਉਸ ਅਦਾਲਤ ਨੂੰ ਜਿਹੜਾ ਨਾ ਕਿ ਦੇਖ ਰਹੇ ਆ ਕਿ ਇਸ ਤਰ੍ਹਾਂ ਜਿਹੜਾ ਨਾ ਕਿ ਲੋਕ ਆਏ ਹੁੰਦੇ, ਫਰਿਆਦੀ ਆਏ ਹੁੰਦੇ, ਸਿਪਾਹੀ ਆਏ ਹੁੰਦੇ, ਚੌਕੀਦਾਰ ਆਏ ਹੁੰਦੇ, ਚੌਬਕਾਰ ਆਏ ਹੁੰਦੇ। ਇੱਕ ਉਧਰੋਂ ਵੀ ਪੌੜੀ ਹੈ ਜੀ। ਜੀ ਜੀ ਬਿਲਕੁਲ। ਤੇ ਉਹ ਮੇਨ ਕਮਰਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਪੈਦਾਇਸ਼ ਹੋਈ। ਇਹ ਬਾਕੀ ਸਾਰੇ ਜਿਹੜਾ ਨਾ ਕਿ ਆਪਣਾ ਹਵੇਲੀ ਸੀ, ਉਹ ਸੁਣਨ ਦੇ ਵਿੱਚ ਆਉਂਦਾ ਕਿ ਜ਼ਨਾਨਖਾਨਾ, ਉੱਥੇ ਔਰਤਾਂ ਬੈਠਦੀਆਂ ਸੀ, ਆਪਣੀ ਫਰਿਆਦ ਲੈ ਕੇ ਆਉਂਦੀਆਂ ਸਨ। ਔਰ ਇਹ ਵੀ ਇੱਕ ਪੁਰਾਣੀ ਤਾਰੀਖੀ ਇਮਾਰਤ ਹੈ। ਗੁਜਰਾਂਵਾਲਾ ਦਾ ਵੀਰ ਕੋਈ ਜਿਹੜਾ ਨਾ ਕਿ ਇਸ ਬਾਰੇ ਜਾਣਦਾ ਹੋਵੇ ਤਾਂ ਜ਼ਰੂਰ ਦੱਸਿਆ। ਹਿੰਦੂਆਂ ਦਾ ਇੱਕ ਮੰਦਿਰ ਹੈ ਔਰ ਇਹ ਵੀ ਇੱਕ ਵੇਖ ਲਓ ਕਿ ਇੱਕ ਸੱਚ ਹੈ ਜਿਹੜਾ ਦੁਨੀਆ ਵੇਖ ਸਕਦੀ ਕਿ ਅਸੀਂ ਅੱਜ ਵੀ, ਹਾਲਾਂਕਿ ਵੇਖੋ ਫੈਜ਼ ਸਾਹਿਬ ਕਿ ਦੌਰ ਇਵੇਂ ਦਾ ਜਾ ਰਿਹਾ, ਕਿਸੇ ਨੂੰ ਮਰਲਾ ਜਗ੍ਹਾ ਨਹੀਂ ਲੱਭ ਜੀ, ਨਹੀਂ ਲੱਭ, ਲੇਕਿਨ ਕਿਸੇ ਦੇ ਮਜ਼ਹਬ ਦੇ ਨਾਲ ਇੰਨੀ ਮੁਹੱਬਤ ਹੈ ਕਿ ਉਹ ਮੰਦਿਰ ਨੂੰ ਖਰਾਬ ਨਹੀਂ ਕੀਤਾ, ਇਸ ਹਵੇਲੀ ਨੂੰ ਖਰਾਬ ਨਹੀਂ, ਇਹਨੂੰ ਬਿਲਡਿੰਗ ਨਹੀਂ ਖਰਾਬ ਕੀਤਾ, ਉਹਨੂੰ ਨਹੀਂ ਖਰਾਬ ਕੀਤਾ। ਤੇ ਇਹ ਸਾਡਾ ਪੰਜਾਬ ਜਿਹੜਾ ਨਾ ਕਿ ਅਮਨ ਦਾ, ਭਾਈਚਾਰੇ ਦਾ, ਮੁਹੱਬਤ ਦਾ ਦਰਸ ਦਿੰਦਾ। ਔਰ ਅਸੀਂ ਅੱਜ ਵੀ ਮੁਸਲਮਾਨ ਹੋ ਕੇ ਵੀ ਕਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਵਾਕਿਆ ਹੀ ਕਿ ਸ਼ੇਰੇ ਪੰਜਾਬ ਸਨ, ਕਿ ਜਿਨ੍ਹਾਂ ਪਹਿਲੇ ਪੰਜਾਬ ਦੇ ਜਿਹੜਾ ਨਾ ਕਿ ਬਾਦਸ਼ਾਹ ਗੁਜ਼ਰੇ ਨੇ, ਜਿਨ੍ਹਾਂ ਨੇ ਕਿ ਪੰਜਾਬ ਤੇ ਹੁਕੂਮਤ ਕਰਕੇ ਬਾਹਰਲੇ ਖਤਰਿਆਂ ਤੋਂ, ਬਲਕਿ ਅੰਗਰੇਜ਼ਾਂ ਤੋਂ ਵੀ, ਉਸ ਵਕਤ ਦੀ ਜਿਹੜੀ ਸੁਪਰ ਪਾਵਰ ਸੀ, ਉਹਨਾਂ ਤੋਂ ਵੀ ਇਸ ਪੰਜਾਬ ਨੂੰ ਬਚਾਈ ਰੱਖਿਆ। ਇਮਾਰਤ ਦੇ ਵਿੱਚ ਜਿਹੜੀ ਬੁਨਿਆਦੀ ਚੀਜ਼ ਹੁੰਦੀ ਹੈ, ਉਹ ਉਹਦੀ ਬੁਨਿਆਦ ਹੁੰਦੀ। ਜੀ ਜੀ। ਅਗਰ ਬੁਨਿਆਦ ਏਡੀ ਚੌੜੀ ਹੈ ਕਿ ਜਿੰਦੇ ਤੇ ਬੰਦਾ ਜਿਹੜਾ ਨਾ ਕਿ ਚਾਰ ਪਈ ਰੱਖ ਲਵੇ ਜਾਂ ਲੰਮੇ ਹੀ ਪੈ ਜਾਵੇ, ਤਾਂ ਉਸ ਇਮਾਰਤ ਨੂੰ 300 ਸਾਲ ਜਾਂ 400 ਸਾਲ ਕੀ ਹੋਣਾ ਜੀ ਜੀ। ਇਹ ਇੱਕ ਇਮਾਰਤ ਦੀ ਬੁਨਿਆਦ ਸੀ ਜੀ। ਔਰ ਇਹ ਇੱਕ ਮੇਨ ਜਿਹੜਾ ਨਾ ਕਿ ਬਾਜ਼ਾਰ ਹੈ ਜਿਹੜਾ ਕਿ 9 ਤੋਂ 27 ਇੰਚ ਜਗ੍ਹਾ, ਆਪਣਾ 32 ਇੰਚ ਜਗ੍ਹਾ ਵੇ ਆ, ਦੀਵਾਰ ਚੌੜੀ, ਬਿਲਕੁਲ। ਔਰ ਇਹ ਅੱਜ ਦਾ ਵਲੌਗ ਸੀ ਜਿਹੜਾ ਕਿ ਅਸੀਂ ਕਸੂਰ ਤੋਂ ਇਹ ਪਰਾਗਾ ਤੁਹਾਡੇ ਵਾਸਤੇ ਲਹਿੰਦੇ ਪੰਜਾਬ ਦਾ ਲੈ ਕੇ ਆਏ। ਬਹੁਤ ਹੀ ਹਿਸਟੋਰੀਕਲ ਜਿਹੜਾ ਨਾ ਕਿ ਹਵੇਲੀ ਸੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ, ਜਿਨ੍ਹਾਂ ਦਾ ਇੱਕ ਦਫਾ ਕਿਸੇ ਨੇ ਕਿਹਾ ਜੀ, ਇੱਕ ਅੱਖ ਤੋਂ ਗੱਲ ਕੀਤੀ ਤੇ ਉਹਨਾਂ ਬੜੇ ਮੁਸਕਰਾ ਕੇ ਜਵਾਬ ਦਿੱਤਾ ਕਿ ਵੀ ਮੈਂ ਹਰ ਇਨਸਾਨ ਨੂੰ ਇੱਕ ਅੱਖ ਨਾਲ ਹੀ ਵੇਖਣਾ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਮੁਸਲਮਾਨ ਹੋਵੇ, ਤੇ ਚਾਹੇ ਉਹ ਸਿੱਖ ਹੋਵੇ। ਰਣਜੀਤ ਸਿੰਘ ਦੀ ਯਾਦ ਕਣ। ਔਰ ਉਹਨਾਂ ਇਹ ਵੀ ਕਿਹਾ, ਇਹ ਸਮਝਦਾਰ ਆ ਜੀ ਜੀ। ਔਰ ਵੀਰੇ ਵੇਖੋ ਕਿ ਉਹਨਾਂ ਨਾ ਗੋਲਡਨ ਟੈਂਪਲ ਹਰਮੰਦਰ ਸਾਹਿਬ ਵਾਸਤੇ ਇਹਨਾਂ ਜੀ 10 ਮਣ ਸੋਨਾ ਦਿੱਤਾ, ਉਨੀ ਹੀ ਰਕਮ ਇੱਕ ਮੰਦਿਰ ਨੂੰ ਦਿੱਤੀ, ਔਰ ਉਨੀ ਹੀ ਰਕਮ ਲਾਹੌਰ ਦੇ ਵਿੱਚ ਦਾਦਾ ਸਾਹਿਬ ਮਸਜਿਦ ਨੂੰ ਅਲਾਟ। ਤੇ ਇੱਕ ਇਹਨਾਂ ਦੀ ਇੱਕ ਸ਼ਖਸੀਅਤ ਦੇ ਬਾਰੇ ਗੱਲਬਾਤ ਸੀ। ਹੀਰੋ ਸਾਰਿਆਂ ਦੇ ਸਾਂਝੇ ਹੁੰਦੇ ਨੇ, ਔਰ ਉਹ ਤਾਂ ਸਾਡੇ ਪੰਜਾਬੀ ਹੀਰੋ ਸਨ। ਤੇ ਅਸੀਂ ਜਿਹੜਾ ਨਾ ਕਿ ਉਹਨਾਂ ਦੇ ਇਜਾਜ਼ ਦੇ ਵਿੱਚ ਜਿਹੜਾ ਨਾ ਕਿ ਇਹਨਾਂ ਸਫ਼ਰ ਕੀਤਾ। ਔਰ ਉਮੀਦ ਕਰਨਾ ਕਿ ਅੱਜ ਦਾ ਵਲੌਗ ਪਰਾਗਾ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਇਸ ਗੁਜਰਾਂਵਾਲੀ ਦੀ ਧਰਤੀ ਦਾ ਸ਼ੇਰ, ਜਿਹਨੂੰ ਕਿ ਸ਼ੇਰੇ ਪੰਜਾਬ ਕਿਹਾ ਜਾਂਦਾ, ਉਹਨਾਂ ਦੀ ਹਵੇਲੀ ਦੇ ਤੁਹਾਨੂੰ ਦਰਸ਼ਨ ਕਰਵਾਏ। ਤੇ ਫਿਰ ਕਿਸੇ ਵੀਡੀਓ ਦੇ ਵਿੱਚ ਮਿਲਨੇ ਆ। ਇਹੋ ਜਿਹੀਆਂ ਵੀਡੀਓ ਵੇਖਣ ਵਾਸਤੇ, ਇਹੋ ਜਿਹੇ ਵਲੌਗ ਵੇਖਣ ਵਾਸਤੇ, ਪੰਜਾਬ ਦੀ ਖੂਬਸੂਰਤੀ ਤੇ ਜਿਹੜਾ ਨਾ ਵੇਖਣ ਵਾਸਤੇ ਟਰੈਵਲ ਵਲੌਗ ਪੰਜਾਬ ਨੂੰ ਲਾਈਕ, ਸ਼ੇਅਰ ਔਰ ਕਮੈਂਟ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਜੇ, ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ।